अस्सलाम वालेकुम की हाल है मित्रों प्यारिਓ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਤੇ ਮਿੱਤਰੋ ਪਿਆਰਿਓ ਅਸੀਂ ਵੀਡੀਓਜ਼ ਬਣਾਉਂਦੇ ਹਾਂ ਕਰਾਚੀ 'ਚ ਰਹਿੰਦੇ ਹੋਏ ਬਹਿਰੀਆ ਟਾਊਨ 'ਚ ਰਹਿੰਦੇ ਹੋਏ ਤੇ ਆਪਦੇ ਜਿੰਨੇ ਵੀ ਪੰਜਾਬੀ ਮਿੱਤਰ ਪਿਆਰੇ ਇੱਥੇ ਰਹਿੰਦੇ ਨੇ ਤੇ ਉਹਨਾਂ ਨਾਲ ਫਿਰ ਗੱਪਸ਼ਪ ਲਈਦੀ ਹੈ ਤੇ ਉਹ ਇੱਕ ਨਾ ਮਾਹੌਲ ਜਿਹਾ ਬਣ ਜਾਂਦਾ ਬੈਠਕ ਵਾਲਾ ਤੇ ਜਿਵੇਂ ਤੁਹਾਨੂੰ ਮੈਂ ਪਿਛਲੀ ਵਾਰ ਦੱਸਿਆ ਸੀ ਕਿ ਸਾਡੇ ਪ੍ਰੋਗਰਾਮ ਦਾ ਨਾਮ ਹੈ ਮਹਿਫਲ ਮਿੱਤਰਾਂ ਦੀ ਤੇ ਸਾਰੇ ਮਿੱਤਰ ਇੱਥੇ ਇਕੱਠੇ ਹੋਏ ਬੈਠੇ ਨੇ ਹੋਰ ਵੀ ਢੇਰ ਸਾਰੇ ਮਿੱਤਰ ਹੈ ਸੀ ਨਾਲ ਥੋੜੀ ਦੇਰ ਪਹਿਲੇ ਤੇ ਅਸੀਂ ਬਸ ਉਹਨੂੰ ਆਪਣੇ ਹਰ ਬੰਦੇ ਨੂੰ ਮਸਰੂਫੀਅਤ ਹੁੰਦੀ ਹੈ ਕਿਉਂਕਿ ਕੰਮ ਪਹਿਲੇ ਹੈ ਤੇ ਕੁਝ ਮਿੱਤਰ ਪਿਆਰੇ ਇਸ ਬੈਠਕ ਦੇ ਵਿੱਚੋਂ ਇਸ ਮਹਿਫਲ ਦੇ ਵਿੱਚੋਂ ਚਲੇ ਗਏ ਨੇ ਪਰ ਅਸੀਂ ਉਹਨਾਂ ਨੂੰ ਮਿਸ ਕਰ ਰਹੇ ਹਾਂ ਲੇਕਿਨ ਜਿਹੜੇ ਹੈਗੇ ਨੇ ਮੈਂ ਕਹਿੰਦਾ ਕਿ ਜਿਹੜੇ ਹੈ ਨਾ ਉਹੀ ਆਉਣ ਦਿਓ 1.25 ਲੱਖ ਹੈ ਤੇ ਅੱਜ ਮੇਰੇ ਨਾਲ ਪਿਛਲੀ ਵਾਰੀ ਵੀ ਮੌਜੂਦ ਸੀ ਬੜਾ ਪਿਆਰਾ ਜੀ ਹੈ ਤੇ ਬਹੁਤ ਮੁਹੱਬਤੀ ਜੀ ਹੈ ਔਰ ਪਿੰਡ ਦਾ ਜਿਹੜਾ ਨਾ ਜਣਾ ਹੁੰਦਾ ਉਹ ਹੈ ਬੜਾ ਪਿਆਰਾ ਅਵੈਸ ਸਾਡੇ ਨਾਲ ਹੈ ਤੇ ਇਹ ਬੁਰੇਵਾਲਾ ਤੋਂ ਤਾਲੁਕ ਹੈ ਜਨਰਲ ਮੁਦੱਸਰ ਹੈ ਅਭੀ ਬੁਰੇਵਾਲਾ ਤੋਂ ਪਿਛਲੀ ਵੀਡੀਓ ਵਿੱਚ ਵੀ ਹੈਗੀ ਸੀ ਤੇ ਆ ਜਨਾਬ ਭਾਈ ਸਾਡੇ ਬੜੇ ਪਿਆਰੇ ਮਿੱਤਰ ਨੇ ਹੈ ਤੇ ਪੰਜਾਬ ਦੇ ਨੇ ਪਰ ਖਾਨੇਵਾਲ ਦੇ ਨੇ ਤੇ ਖਾਨੇਵਾਲ ਵੀ ਬੜਾ ਹੀ ਹਿਸਟੋਰੀਕਲ ਹੈ ਉਹਦੇ ਵਿੱਚ ਉਹਦੀ ਤਾਰੀਖ ਤੁਸੀਂ ਕੁਰੇਦੋ ਤੋਂ ਮੇਰੇ ਖਿਆਲ ਹੈ ਕਿ ਸ਼ਾਇਦ ਕੋਈ 2 ਘੰਟੇ ਲੱਗ ਜਾਣਾ ਸੀ ਤੇ ਇਹ ਤੋਂ ਵੀ ਜ਼ਿਆਦਾ ਟਾਈਮ ਲੱਗ ਗਿਆ ਸੀ ਵੀਡੀਓ ਲਿੰਨੀ ਲੈਂਥੀ ਕਰ ਸਕਦੇ ਹਾਂ ਤੇ ਇਹਨਾਂ ਕੋਲੋਂ ਥੋੜਾ ਜਿਹਾ ਜਾਣਾਂਗੇ ਉਹਦੇ ਬਾਰੇ ਵੀ ਤੇ ਅੱਜ ਰੂਟੀਨ ਦੀ ਅਸੀਂ ਗੱਪਸ਼ਪ ਲਾਵਾਂਗੇ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜਿਹਦੇ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਵੋ ਤੇ ਘੰਟੇ ਵਾਲਾ ਬਟਨ ਦਬਾ ਲਓ ਤਾਂ ਕਿ ਇੰਜ ਦੀਆਂ ਪੰਜਾਬੀ ਬੈਠਕਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਆਉਂਦੀਆਂ ਰਹਿਣ ਇੱਕ ਚੀਜ਼ ਮੈਂ ਹੋਰ ਅਨਾਉਂਸ ਕਰਦਾ ਜਾਵਾਂ ਕਿ ਅਸੀਂ ਅਨਕਰੀਬ ਇੱਕ ਪ੍ਰੋਪਰ ਸਟੂਡੀਓ ਦੇ ਨਾਲ ਇਨਸ਼ਾਅੱਲਾ ਵੀਡੀਓ ਜਿੱਥੇ ਅਸੀਂ ਬਣਾਇਆ ਕਰਾਂਗੇ ਔਰ ਉਸ ਵੀਡੀਓਜ਼ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਪਰ ਜਿਵੇਂ ਇੱਕ ਤੁਹਾਨੂੰ ਪੰਜਾਬੀ ਦੀ ਜਾਂ ਪੰਜਾਬ ਦੀ ਜਿਹੜੀ ਹੈ ਨਾ ਉਹ ਖੁਸ਼ਬੂ ਹੋਵੇ ਉਸ ਸੈੱਟ ਦੇ ਵਿੱਚੋਂ ਉਹ ਅਸੀਂ ਇਨਸ਼ਾਅੱਲਾ ਡਿਜ਼ਾਈਨ ਕਰਦੇ ਪਏ ਤੇ ਬਹੁਤ ਜਲਦ ਹੋ ਜਾਏਗਾ ਕੀ ਹਾਲ ਹੈ ਜੀ ਮਿੱਤਰੋ ਪਿਆਰਿਓ ਅਲਹਮਦੁਲਿਲਾ ਠੀਕ ਹੈ ਖੈਰੀਅਤ ਦੇ ਨਾਲ ਸ਼ੁਕਰ ਸਭ ਤੋਂ ਵਧੀਆ ਪਹਿਲੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਖਾਣੇ ਦੀ ਦਾਵਤ ਹਾਂ ਦਿੱਤੀ ਜਨਾਬ ਜੁਮੇ ਦਾ ਦਿਨ ਹੈ ਅੱਜ ਖਾਣੇ ਦੀ ਦਾਵਤ ਦਿੱਤੀ ਸੁਭਾਨ ਉਸ ਤੋਂ ਬਾਅਦ ਮਾਸ਼ਾਅੱਲਾ ਬੈਠੇ ਹਾਂ ਗੱਪਸ਼ਪ ਲਾਉਣ ਵਾਸਤੇ ਅੱਛਾ ਖਾਣੇ ਤੋਂ ਯਾਦ ਆਇਆ ਕਿ ਅੱਜ ਆਪਾਂ ਗੱਲ ਨਾ ਖਾਣੇ ਦੀ ਕਰ ਲੈਂਦੇ ਹਾਂ ਜਿਹੜੇ ਪੰਜਾਬ ਦੇ ਖਾਣੇ ਨੇ ਉਹ ਰਵਾਇਤੀ ਖਾਣੇ ਜਿਵੇਂ ਆਪਾਂ ਉੱਥੇ ਬਹਿ ਕੇ ਤੇ ਕੋਈ ਸਪੈਸ਼ਲ ਉੱਥੇ ਹਜੇ ਵੀ ਰੀਤ ਹੈ ਯਾਰ ਨਾ ਘਰ ਦੇ ਵਿੱਚ ਅਗਰ ਕੋਈ ਸਪੈਸ਼ਲ ਚੀਜ਼ ਪੱਕਦੀ ਹੈ ਨਾ ਆਮ ਰੂਟੀਨ ਵਿੱਚ ਤੇ ਪੱਕੀ ਜਾਂਦੀ ਹੈ ਨਾ ਕੋਈ ਸਪੈਸ਼ਲ ਪੱਕਦੀ ਹੈ ਤਾਂ ਆਂਢ ਗੁਆਂਢ ਅੱਗੇ ਪਿੱਛੇ ਲਾਜ਼ਮੀ ਜਾਂ ਯਾਰਾਂ ਦੋਸਤਾਂ ਨੂੰ ਯਾਦ ਕੀਤਾ ਜਾਂਦਾ ਯਾਰ ਕਿ ਅੱਜ ਫਲਾਂ ਚੀਜ਼ ਪੱਕਦੀ ਹੈ ਅੱਜ ਇਕੱਲੇ ਨਹੀਂ ਖਾਣੀ ਆ ਖਾਣੀ ਚਾਹੀਦੀ ਹੈ ਤੇ ਉਹੀ ਦੀ ਜਨਾਬ ਅਸੀਂ ਇੱਥੇ ਬਰਕਰਾਰ ਰੱਖੀ ਹੈ ਅਲਹਮਦੁਲਿਲਾ ਤੇ ਤੁਹਾਨੂੰ ਜਿਹੜੇ ਪੰਜਾਬ ਦੇ ਖਾਣੇ ਨੇ ਉਹ ਰਵਾਇਤੀ ਖਾਣੇ ਉਹ ਜ਼ਰਾ ਦੱਸੋ ਕਿਵੇਂ ਲੱਗਦੇ ਨੇ ਤੇ ਉਹ ਕਿੰਨੀ ਕੁ ਉਹਨਾਂ ਦੇ ਨਾਲ ਚਾਹਤ ਹੈ ਕੀ ਪਸੰਦ ਹੈ ਤੁਹਾਨੂੰ ਆਬਦ ਭਾਈ ਕਰਾਚੀ ਜੈਸੇ ਰਹਿੰਦੇ ਇੱਥੋਂ ਦਾ ਮੌਸਮ ਨਾ ਬੜਾ ਮੁਤਦਲ ਜਿਹਾ ਰਹਿੰਦਾ ਹੈ ਮਤਲਬ ਸਰਦੀ ਦੀ ਸ਼ਿੱਦਤ ਨਹੀਂ ਹੁੰਦੀ ਗਰਮੀ ਦੀ ਵੀ ਸ਼ਿੱਦਤ ਨਹੀਂ ਹੁੰਦੀ ਤੇ ਸਭ ਤੋਂ ਪਹਿਲੇ ਤਾਂ ਹੁਣ ਜਿਵੇਂ ਸਰਦੀਆਂ ਨੇ ਪੰਜਾਬ 'ਚ ਕਾਫੀ ਸ਼ਦੀਦ ਸਰਦੀ ਪਈ ਹੈ ਇਸ ਵਾਰ ਸਾਗ ਜਿਹੜਾ ਮੌਸਮੀ ਸੌਗਾਤ ਹੈ ਉਹ ਜਿਹਨੂੰ ਅਸੀਂ ਜੰਤੀ ਸਬਜ਼ੀ ਕਹਿੰਦੇ ਆ ਠੀਕ ਹੈ ਜੀ ਜਿਹੜੀ ਜਿਵੇਂ ਬਈ ਹੁੰਦੀ ਜਾਂਦੀ ਨਾ ਪੁਰਾਣੀ ਹੁੰਦੀ ਜਾਂਦੀ ਉਵੇਂ ਉਹਦਾ ਉਹ ਕੁੰਦਨ ਬਣਦੀ ਜਾਂਦੀ ਹੈ ਉਹਨੂੰ ਬੜਾ ਮਿਸ ਕਰੀਦੇ ਨਾਲ ਮੱਕੀ ਦੀ ਰੋਟੀ ਨਾਲ ਉਹਦੇ ਮੱਖਣ ਇਸ ਤਰ੍ਹਾਂ ਦੇ ਜਿਹੜੇ ਲਵਾਜ਼ਮਾਤ ਨੇ ਇੱਥੇ ਨਹੀਂ ਬਣਦੇ ਅੱਜ ਮੌਸਮ ਬੜਾ ਪਿਆਰਾ ਹੈ ਕਰਾਚੀ ਦਾ ਬਾਰਿਸ਼ ਹੋਣ ਵਾਲੀ ਹੈ ਉਮੀਦ ਹੈ ਜਿਵੇਂ 2 ਦਿਨ ਹੋ ਗਏ ਬਾਰਿਸ਼ ਹੋ ਰਹੀ ਸੀ ਤੇ ਮੈਨੂੰ ਯਾਦ ਹੈ ਕਿ ਜਦੋਂ ਬਾਰਿਸ਼ ਦਾ ਮੌਸਮ ਵੀ ਬਣਦਾ ਸੀ ਨਾ ਫਿਰ ਆਪਣੀ ਮਾਂ ਨੂੰ ਜਾਂ ਆਪਣੀ ਭੈਣਾਂ ਨੂੰ ਜਾਂ ਹੁਣ ਮੇਰੀ ਮਿਸਿਸ ਨੇ ਜਿਹੜੀ ਬੇਗਮ ਸਾਹਿਬਾ ਉਹਨਾਂ ਨੂੰ ਕਹੀਦਾ ਸੀ ਵੀ ਮਿੱਠੇ ਪਕੌੜੇ ਓਏ ਨਾਲ ਨਮਕੀਨ ਉਹਨੂੰ ਹੋਰ ਵੀ ਉਹਨੂੰ ਗੁਲਗੁਲੇ ਕਹਿੰਦੇ ਹੈ ਗੁਲਗੁਲੇ ਯਾਰ ਉਹਦੀ ਕੀ ਬਾਤ ਸੀ ਤੁਸੀਂ ਖਾਦੇ ਨੇ ਗੁਲਗੁਲੇ ਹਾਂਜੀ ਯਾਰ ਕੀ ਬਾਤ ਹੈ ਉਹ ਇੱਕ ਰਵਾਇਤ ਦੀ ਬਣਾਈ ਹੋਈ ਸੀ ਉਹ ਟਿਕੜੇ ਵੀ ਬਣਦੇ ਨੇ ਜੀ ਬਹਿਣਾ ਨਾਲ ਚਾਹ ਬਣਵਾਣੀ ਨਾਲ ਪਕੌੜੇ ਮਿੱਠੇ ਤੇ ਨਾਲ ਸਲੂਨੇ ਉਹ ਖਾਣੇ ਉਸ ਤੋਂ ਬਾਅਦ ਨਾਲੇ ਪੰਜਾਬੀ ਜਿਹੜੇ ਹੈ ਨਾ ਜੀ ਸਾਡੇ ਕਲਚਰ ਉਸ ਤੋਂ ਬਾਅਦ ਸਾਡਾ ਖਾਣਾ ਜਿਹੜਾ ਹੈ ਅਸੀਂ ਕਹਿੰਦੇ ਵੀ ਖਾਣਾ ਹੋ ਔਰ ਬਹੁਤ ਹੋ ਅਸੀਂ ਥੱਕ ਕੇ ਉੱਠਦੇ ਜੀ ਰੱਜ ਕੇ ਉੱਠਦੇ ਅਸੀਂ ਥੱਕ ਕੇ ਉੱਠਦੇ ਹਾਂ ਸਹੀ ਗੱਲ ਹੈ ਤੁਸੀਂ ਇਹਦੀ ਖੂਬਸੂਰਤੀ ਇਹ ਦੇਖੋ ਵੀ ਤੁਸੀਂ ਅਗਰ ਸਾਦਕਾਬਾਦ ਜਿਹੜਾ ਆਖਰੀ ਸੂਬਾ ਹੈ ਉੱਥੋਂ ਲੈ ਕੇ ਤੁਸੀਂ ਚਲੇ ਜਾਓ KPK ਦਾ ਜਿਹੜਾ ਪਹਿਲੀ ਸਰਹੱਦ ਮਿਲਦੀ ਹੈ ਹਜ਼ਾਰੇ ਤੱਕ ਤੁਸੀਂ ਚਲੇ ਜਾਓ ਹਰ 30 35 50 ਕਿਲੋਮੀਟਰ ਤੋਂ ਬਾਅਦ ਰਵਾਇਤ ਖਾਣੇ ਦੀ ਚੇਂਜ ਹੁੰਦੀ ਰਹੀ ਬਿਲਕੁਲ ਤੁਸੀਂ ਸਾਦਕਾਬਾਦ ਤੋਂ ਸ਼ੁਰੂ ਕਰੋਗੇ ਪੇੜੀਆਂ ਤੋਂ ਸ਼ੁਰੂ ਹੋਣਗੇ ਤੁਸੀਂ ਅੱਗੇ ਜਾਓਗੇ ਮੁਲਤਾਨ ਸੋਨਲਬਾ ਆ ਜਾਏਗਾ ਤੁਸੀਂ ਅੱਗੇ ਖਾਨੇਵਾਲ ਜਾਓਗੇ ਖੋਇਆ ਆ ਜਾਏਗਾ ਅੱਗੇ ਤੁਸੀਂ ਸਾਈਵਾਲ ਜਾਂਦੇ ਜਾਓਗੇ ਚੰਨੂ ਜਾਂਦੇ ਜਾਓਗੇ ਬਰਫੀ ਆ ਜਾਏਗੀ ਲਾਹੌਰ ਜਾਓਗੇ ਕੋਈ ਮਨਪਸੰਦ ਪੇੜੇ ਇਸ ਤਰ੍ਹਾਂ ਦੀ ਹਰ ਇਲਾਕੇ ਦੀ ਟ੍ਰੈਡੀਸ਼ਨਲ ਡਿਸ਼ ਹੈ ਤੁਸੀਂ ਪਹਾੜੀ ਇਲਾਕਿਆਂ ਦੀ ਸਾਈਡ ਤੇ ਚਲੇ ਜਾਓ ਠੀਕ ਹੈ ਉੱਥੇ ਅੱਜ ਕੱਲ ਜਿਵੇਂ ਉਹ ਪਹਿਲਵਾਨ ਦੀ ਰੇਵੜੀ ਬੜੀ ਮਸ਼ਹੂਰ ਹੈ ਜੀ ਉਸ ਬਚਕਵਾਲ ਦਾ ਜਿਹੜਾ ਉਹ ਹਲਵਾ ਹੈ ਉਹਨੂੰ ਅਸੀਂ ਬੜਾ ਮਾਇਨੇ ਦਿੰਦੇ ਹਾਂ ਜੀ ਪੰਜਾਬ 'ਚ ਤੇ ਹਰ ਇਲਾਕੇ ਦੀ ਟ੍ਰੈਂਡ ਹੈ ਤੇ ਇੱਕ ਉਹ ਜਿਹਨੂੰ ਅਸੀਂ ਕਹਿੰਦੇ ਨਾ ਪੰਜਾਬੀਆਂ ਦੀ ਮੁਹੱਬਤ ਹੈ ਖਾਣੇ ਦੇ ਨਾਲ
ਬਲਕਿ ਮੈਂ ਤੇ ਕਹੂੰਗਾ ਵੀ ਘਰ ਦਾ ਇੱਕ ਜੀ ਬਿਮਾਰ ਹੁੰਦਾ ਨਾ, ਦਲੀਆ ਬਣਦਾ ਤੇ ਸਾਰੇ ਬਿਮਾਰ ਹੋ ਜਾਂਦੇ ਨੇ। ਸਾਰੇ ਕਹਿੰਦੇ ਅਸੀਂ ਮੈਨੂੰ ਵੀ ਦੇ ਦਿਓ ਜ਼ਿਆਦਾ ਬਣਾਇਆ ਹੈ। ਸਾਨੂੰ ਖਾਣੇ ਨਾਲ ਵੈਸੀ ਮੁਹੱਬਤ ਹੈ ਜੀ। ਇਹ ਜਦੋਂ ਤੱਕ ਸਾਡੇ ਦਸਤਰਖਾਨ ਆਬਾਦ ਨੇ, ਸਾਡਾ ਰਿਜ਼ਕ ਚੱਲਦਾ ਪਿਆ, ਸਾਡਾ ਰੱਬ ਸਾਡੇ ਤੋਂ ਰਾਜ਼ੀ ਹੈ, ਤੇ ਜਦੋਂ ਤੱਕ ਸਾਡੇ ਨਾਲ ਖਾਣੇ ਦੀ ਮੁਹੱਬਤ ਰਹੇਗੀ, ਅੱਲਾਹ ਸਾਨੂੰ ਖਾਣਾ ਦਿੰਦਾ ਰਹੇਗਾ। ਬਿਲਕੁਲ ਬਿਲकुल। ਇਹ ਖਾਣਾ ਐਸੀ ਚੀਜ਼ ਹੈ ਜੀ, ਇਹ ਆਖਰੀ ਸਾਹ ਤੱਕ ਚੱਲਣਾ ਹੈ। ਬਿਲਕੁਲ ਠੀਕ ਹੈ। ਪਹਿਲਾ ਸਾਹ ਜਿਹੜਾ ਸੀ ਉਹ ਘੁੱਟੀ ਜਿਹਨੂੰ ਅਸੀਂ ਕਹੀਦਾ, ਉਸ ਤੋਂ ਲੈ ਕੇ ਤੇ ਆਖਰੀ ਜਿਹੜਾ ਪਾਣੀ ਦਾ ਚਮਚ ਹੈ ਨਾ ਮਾਰਨ ਦਾ, ਸਭ ਖਾਣਾ ਹੈ। ਕਿਸੇ ਤਰੀਕੇ ਹੋਵੇ, ਲਿਕੁਇਡ ਦੀ ਸ਼ਕਲ 'ਚ ਹੋਵੇ, ਜਾਂ ਤੁਸੀਂ ਇੱਕ ਉਹ ਕਹਿ ਲਓ ਕਿ ਇੱਕ ਸਖਤ ਠੋਸ ਸ਼ਕਲ 'ਚ ਹੋਵੇ, ਇਹ ਖਾਣਾ ਹੈ ਜੀ। ਇਹ ਤਾਂ ਚੱਲਣਾ ਹੈ। ਇਨਸਾਨ ਦੇ ਬਣੀ ਨੋ ਆਦਮ ਜਿਹੜਾ ਹੈ, ਉਹਦੇ ਨਾਲ ਨਾਲ ਇਹਨੇ ਚੱਲਣਾ ਹੈ। ਸੁਭਾਨ ਅੱਲਾਹ, ਕੀ ਬਾਤ ਹੈ। ਤੇ ਅਵੈਸ ਸੁਣਾ ਫਿਰ ਪਿੰਡ ਦੀਆਂ ਬਹਾਰਾਂ ਅੱਜ ਕੱਲ ਕਿਹੜੀ ਚੀਜ਼ ਮਿਸ ਕਰਦਾ ਪਿਆ ਇੱਥੇ ਰਹਿ ਕੇ ਨਾ? ਅੱਜ ਕੱਲ ਫਿਰ ਉਹ ਬਣਦਾ ਹੁੰਦੇ ਪਿੰਡਾਂ ਦੇ ਵਿੱਚ, ਸਰਦੀਆਂ ਨੇ ਜਿਹੜੀਆਂ ਘਰਾਂ 'ਚ ਬਣਦੇ, ਪਿੰਨੀਆਂ ਬਣਦੀਆਂ, ਉਹ ਜਿਹੜੀਆਂ ਅਲਸੀ ਵਾਲੀਆਂ, ਅਲਸੀ ਦੀਆਂ ਵੀ ਦੂਸਰੀਆਂ ਵੀ ਬਣਾਉਂਦੇ ਆ ਕਿ ਬੇਸਨ ਦੀਆਂ, ਤੇਲਾਂ ਵਾਲੀਆਂ, ਤੇ ਉਹ ਵੀ ਖਾ ਜਾਂਦਾ ਸੀ। ਕਈ ਵਾਰੀ ਜੇ ਦੇਣਾ ਨਾ ਮਾਂ ਨੇ ਨਾਸਤੇ ਵੀ ਇੱਕ ਪਿੰਨੀ ਸਾਰੇ ਖਾ ਲਓ, ਤੇ ਫਿਰ ਉਹ ਡੱਬਾ ਉਹ ਕਿਹੜਾ ਥੋੜੀ ਬਣਦੀ ਸੀ ਪਿੰਨੀ, ਵਾਵਾ ਬਣਦੀ ਹੈ, ਉਹ ਏਡਾ ਭਰਿਆ ਹੁੰਦਾ ਸੀ। ਸਾਡਾ ਲੰਚ ਬਾਕਸ ਹੀ ਉਹ ਹੋ ਜਾਂਦਾ ਸੀ। ਉਹ ਏਡਾ ਬਕਸਾ ਹੁੰਦਾ ਸੀ, ਉਹ ਹੁੰਦਾ ਨਾਲ ਚਾਹ ਦਾ ਕੱਪ ਦੇ। ਹਾਂ ਬਿਲਕੁਲ, ਚਾਹ ਦਾ ਕੱਪ। ਉਹ ਭਾਜੀ ਕਈ ਵਾਰੀ ਨਾ ਦਾ ਵੀ ਲਾ ਲੈਣਾ ਵੀ ਮਾਂ, ਕਿਉਂਕਿ ਉਹ ਜ਼ਿਆਦਾ ਵੀ ਹਰ ਚੀਜ਼ ਦੀ ਜ਼ਿਆਦਤੀ ਜਿਹੜੀ ਹੈ ਉਹ ਨਹੀਂ ਠੀਕ ਨਾ। ਉਹ ਤੇ ਹੁਣ ਕਹਿੰਦੇ ਸੀ ਵੀ ਇਹ ਕਿਤੇ ਬਿਮਾਰ ਨਾ ਹੋ ਜਾਏ ਖਾ ਕੇ, ਤੇ ਉਹ ਚੰਗੀ ਨਹੀਂ ਲੱਗਦੀ ਸੀ। ਚੋਰੀ ਵੀ ਐ ਕਰਕੇ ਨਾ ਜੇਬ 'ਚ ਪਾ ਕੇ ਬਾਹਰ ਜਾ ਕੇ ਨਾਲੇ ਮਿਲ ਜਾਂਦੇ ਨਹੀਂ। ਇੱਕ ਅੱਧੀ ਪਿੰਨੀ ਨਾਲ ਕਿੱਥੇ ਬੰਦਾ ਰਾਜਦਾ, ਸਹੀ ਗੱਲ। ਉਹ 2 ਹੋਣੀ ਆ 3 ਹੋਣ। ਅੱਛਾ ਫਿਰ ਉਹ ਹਾਜ਼ਮੇ ਵਾਲੀ ਹੁੰਦੀਆਂ ਨੇ ਯਾਰ, ਉਹ ਮਤਲਬ ਤੁਸੀਂ ਖਾ ਲਓ ਨਾ ਤੇ ਉਹ ਤੁਹਾਡਾ ਮਿਹਦਾ ਵੀ ਠੀਕ, ਹਰ ਚੀਜ਼ ਜਿਹੜੀ ਹੈ ਨਾ, ਔਰ ਤਵਾਨਾਈ ਵੀ। ਤੇ ਫਿਰ ਅੱਜ ਕੱਲ ਤੇ ਹੋਰ ਨਾਲੇ ਉਹ ਵੇਲੇ ਲੱਗੇ ਹੋਏ ਹੁਣ, ਗੋਡਾ ਮੌਸਮ ਜਿਹੜੀ ਚੀੜ ਹੈ, ਕੀ ਬਾਤ ਹੈ। ਉਹ ਗੰਨੇ ਦੇ ਨਾਲ ਚੀੜ ਲਾ ਕੇ ਫਿਰ ਉਹ ਖਾਣੀ, ਤੇ ਉਹ ਕੀ ਬਾਤ ਹੈ। ਤੇ ਉਹ ਜਿਹੜੀ ਚਸ ਹੈ ਨਾ, ਇੱਥੇ ਨਹੀਂ ਹੈ, ਉਹ ਇੱਥੇ ਨਹੀਂ ਹੈ। ਭਾਜੀ ਅਸੀਂ ਤਾਂ ਇਸ ਦਫਾ ਨਾ ਵਾਲਦਾਂ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਆ ਪਿੰਨੀਆਂ ਬਣਾ ਕੇ ਭੇਜੋ। ਉਹਨਾਂ ਨੇ ਅਲਸੀ ਦੀਆਂ ਪਿੰਨੀਆਂ ਸਾਨੂੰ ਬਣਾ ਕੇ ਭੇਜੀਆਂ ਇੱਥੇ, ਤੇ ਦੇਸੀ ਘਿਓ, ਇਹ ਜਿਹੜਾ ਮਤਲਬ ਉਹਦੇ ਲਵਾਜ਼ਮਾਤ ਪਾ ਕੇ ਸਾਨੂੰ ਕੀ ਪਤਾ ਉਹਨਾਂ ਨੇ ਭੇਜੀਆਂ ਕਿ ਨਹੀਂ ਭੇਜੀਆਂ, ਸਾਨੂੰ ਕਿਵੇਂ ਪਤਾ ਲੱਗਿਆ? ਸਾਡੇ ਕੋਲ ਆਣਗੀਆਂ ਤੇ ਇਹ ਤਾਂ ਪਤਾ ਲੱਗਿਆ ਸਾਨੂੰ। ਕਹਿ ਨੂੰ ਮੇਰਾ ਦੇਖੋ ਜੀ, ਕਹੀ ਸੋਹਣਾ ਲਵਾ ਜਿਹੜਾ ਇਹਨਾਂ ਦੇਖੋ ਰਵਾਇਤ ਤੇ ਅਸੀਂ ਉੱਥੇ ਜਾਨੀ ਕਿ ਜਿਹੜੇ ਸਾਡੇ ਘਰ ਦੇ ਨਾਲ ਨਾਲ ਘਰਾਂ ਦੇ ਲੋਕ ਆ, ਜਾਂ ਜਿਹੜੇ ਸਾਡੇ ਕੋਲ 4 ਜੀ ਰਹਿ ਰਹੇ ਆ, ਆਪਣੇ ਸਾਰੇ ਪੰਜਾਬੀ ਭਰਾ, ਉਹਨਾਂ ਸਾਰਿਆਂ ਨੂੰ ਮਾਸ਼ਾਅੱਲਾ ਉਹ ਚੀਜ਼ਾਂ ਜਿਹੜੀਆਂ ਤਕਸੀਮ ਕਰਦੇ ਤੇ ਉਹ ਤੁਹਾਨੂੰ ਪਤਾ ਫਿਰ ਕੁਛ ਆਪ ਖਾਂਦਾ, ਕੁਛ ਸਾਡਾ ਸ਼ੇਰਾ ਹੈਗਾ ਮਾਸ਼ਾਅੱਲਾ। ਸਵਾਲ ਤੁਹਾਡੇ ਫਿਰ ਉੱਥੇ ਵਿਲਾ ਖਾਲੀ ਹੈ, ਫਿਰ ਉੱਥੇ ਹੀ ਸ਼ਿਫਟ ਹੋ ਜਾਂਦੇ ਆ? ਹਾਂਜੀ, ਇਹ ਤਾਂ ਤੁਹਾਨੂੰ ਕਰਨਾ ਪੈਣਾ ਮੇਰੇ ਖਿਆਲ ਦੇ ਵਿੱਚ। ਪਿੰਨੀਆਂ ਰਹਿਣ ਦੀ ਇਹਨਾਂ ਨੂੰ ਕੱਢ ਗਿਆ ਆਪਾਂ ਪਿੰਨੀਆਂ ਦੇ ਨਾਲ। ਇਹ ਤਾਂ ਹੋ ਸਕਦਾ ਹੈ। ਤੇ ਹੋਰ ਸਾਗ ਪਸੰਦ ਹੈ ਤੈਨੂੰ? ਬਿਹਤਰੀਨ, ਜ਼ਿਆਦਾ ਨਹੀਂ ਹੈ ਲੇਕਿਨ ਪਸੰਦ ਹੈ। ਹਾਂ ਅੱਛਾ, ਮੋਸਟਲੀ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹਨਾਂ ਨੇ ਜਿਹੜੇ ਪਿੰਡ 'ਚ ਰਹਿ ਰਹੇ ਹੁੰਦੇ ਨੇ ਨਾ, ਉਹ ਕੁਝ ਪਿੰਡ ਦੀਆਂ ਚੀਜ਼ਾਂ ਤੁਹਾਨੂੰ ਕਹਿੰਦੇ ਯਾਰ ਬਹੁਤ ਖਾਦਾ ਇਹਨੂੰ ਨਾ, ਤੇ ਉਹ ਫਿਰ ਕਹਿੰਦੇ ਨਹੀਂ ਬਸ ਠੀਕ ਹੈ ਯਾਰ। ਲੇਕਿਨ ਜਿਹੜੇ ਜਿਨ੍ਹਾਂ ਕੋਲੇ ਹੁੰਦੀ ਨਾ ਥੋੜੀ ਜਿਹੀ ਇਹ ਸ਼ਾਰਟੇਜ ਹੁੰਦੀ ਨਾ ਚੀਜ਼ਾਂ ਦੀ, ਉਹਨਾਂ ਨੂੰ ਫਿਰ ਮੈਂ ਤਾਂ ਯਕੀਨ ਕਰੋ ਸੁਬਾਹ ਦੁਪਹਿਰ ਸ਼ਾਮ ਸਾਗ ਖਾ ਸਕਦਾ, ਮੈਨੂੰ ਕੋਈ ਮਸਲਾ ਨਹੀਂ। ਸਰ ਸਾਡੇ ਵਿਲੇ ਤੇ ਨਾ ਜਦੋਂ ਕੋਈ ਬੰਦਾ ਜਾਂਦਾ ਪੰਜਾਬ, ਉਹਨੇ ਵਾਪਸ ਆਉਣਾ, ਤੁਹਾਨੂੰ ਪਤਾ ਸਾਰੇ ਬੈਚਲਰਸ ਤਾਂ ਰਹਿ ਰਹੇ, ਉਹ ਜਦੋਂ ਕੋਈ ਬੰਦਾ ਪੰਜਾਬ ਜਾਂਦਾ ਤੇ ਉਹਨੇ ਵਾਪਸ ਆਉਣਾ ਹੁੰਦਾ, ਸਪੈਸ਼ਲੀ ਸਰਦੀਆਂ ਤੋਂ, ਉਹਨੂੰ ਇੱਕੋ ਗੱਲ ਕਹੀ ਜਾਂਦੀ ਹੈ ਜਾਣ ਤੋਂ ਪਹਿਲਾਂ ਕਿ ਯਾਰ ਤੂੰ ਆਉਂਦੇ ਆ ਸਾਗ ਲੈ ਕੇ ਆਣਾ, ਅਗਰ ਸਾਗ ਨਹੀਂ ਨਾ ਲੈ ਕੇ ਆਣਾ ਤੇ ਤੂੰ ਵਿਲੇ ਤੇ ਨਹੀਂ ਆਣਾ ਮੇਰਾ। ਅੱਛਾ ਇੱਥੇ ਚਲੋ ਅਸੀਂ ਸਾਗ ਤੇ ਮੰਗਵਾ ਲੈਂਦੇ, ਲੇਕਿਨ ਜਿਹੜੀ ਉਹਦੇ ਨਾਲ ਲਵਾਜ਼ਮਾਨ ਨੇ ਦੂਸਰੇ, ਉਹ ਨਹੀਂ, ਉਹ ਮਜ਼ਾ ਅਧੂਰਾ ਰਹਿੰਦਾ ਹੈ ਨਾ। ਤੁਸੀਂ ਮੱਕੀ ਦੀ ਰੋਟੀ ਇੱਥੇ ਬਣਾ ਸਕਦੇ ਹੋ, ਸਾਡੇ ਕੋਲ ਨਹੀਂ ਬਣਾਉਣੀ ਆਉਂਦੀ, ਉਹ ਬਣਾ ਨਹੀਂ ਸਕਦਾ, ਉਹ ਦੂਜੀਆਂ ਪਤਾ ਨਹੀਂ ਕਿਵੇਂ ਬਣਾਉਂਦੇ, ਤੇ ਨਾ ਇੱਥੇ ਉਹ ਚਾਟੀ ਵਾਲੀ ਲੱਸੀ ਲੱਭ ਸਕਦੀ ਹੈ ਤੁਹਾਨੂੰ। ਬਸ ਐਵੇਂ ਕਿ ਜਿਵੇਂ ਨਾ ਉਹ ਅਸੀਂ ਗੁਜ਼ਾਰਾ ਕਰਨ ਵਾਲੀ ਗੱਲ ਹੈ। ਤੇ ਪੰਜਾਬ ਤੇ ਜਨਾਬ ਉਹ ਤਾਂ ਇਸ ਟਾਈਮ ਭਰਪੂਰ। ਹੋਰ ਫਿਰ ਉੱਥੇ ਉਹ ਛਲੀਆਂ, ਅੱਛਾ ਛਲੀਆਂ ਉਹ ਜਿਹੜੇ ਘਰ 'ਚ ਹੁੰਦੀਆਂ ਨੇ, ਉਹ ਫਿਰ ਅੱਗੇ ਨਾ ਅੱਗੇ ਤਕਸੀਮ ਵੀ ਕਰਦੇ, ਉਹ ਕਿਹੜਾ ਉਹ ਥੋੜੀ ਉਹਦੀ ਝਾੜ ਥੋੜੀ ਹੁੰਦੀ ਕਿਸੇ, ਉਹ ਮਣਾਂ ਦੀ ਮਣ ਲਾਤੀਆਂ ਨੇ ਉੱਥੋਂ, ਤੇ ਉਹ ਅਗਰ ਫਰਜ਼ ਕਰੋ ਕੋਈ 10 ਮਣ ਅੱਗੇ ਆਸੇ ਪਾਸੇ ਵੰਡ ਕੇ ਜਾਣਗੇ ਤੇ ਕੋਈ ਫਰਕ ਨਹੀਂ ਪੈਂਦਾ। ਦੇਖੋ ਇਹ ਛੱਲੀਆਂ ਦੇ ਵਿੱਚ ਵੀ ਤਾਂ ਲੋਕ ਮਤਲਬ ਉਹਨੂੰ ਕੋਈ ਕਿਸ ਤਰ੍ਹਾਂ ਖਾ ਰਿਹਾ, ਕੋਈ ਉਹ ਪੂਰੀ ਛੱਲੀ ਭੁੰਨ ਕੇ ਖਾ ਰਿਹਾ, ਕੋਈ ਉਬਾਲ ਕੇ ਖਾਈ ਜਾ ਰਿਹਾ, ਕੋਈ ਦਾਣੇ ਘੇਰ ਕੇ ਉਸ ਤੋਂ ਬਾਅਦ ਉਹਨਾਂ ਨੂੰ ਭੁੰਨ ਕੇ ਨਮਕਨ ਦੇ ਵਿੱਚ ਖਾ ਰਿਹਾ। ਹੁਣ ਤਾਂ ਪਿੰਡਾਂ ਥਾਵਾਂ ਤੇ ਸ਼ਾਇਦ ਪਹਿਲੇ ਤਾਂ ਬਹੁਤ ਹੁੰਦੀਆਂ ਸੀ, ਅਸੀਂ ਵੀ ਆਪਦੇ ਦੇਖਿਆ ਬਚਪਨ ਦੇ ਵਿੱਚ, ਉਹ ਮਾਈਆਂ ਭੱਠੀਆਂ ਆਈਆਂ, ਹਰ ਪਿੰਡ ਵਿੱਚ ਇੱਕ ਮਾਈ ਹੁੰਦੀ ਸੀ, ਮਾਈ ਜੀਰੀ, ਹਾਂ ਮਾਈ ਜੀਰੀ, ਉਹ ਭੁੰਨਦੀ ਸੀ ਦਾਣੇ। ਤੇ ਤੁਹਾਡੇ ਹੁਣ ਹੈ ਪਿੰਡ ਵਿੱਚ ਕਿ ਨਹੀਂ ਜੀ? ਸਾਡਾ ਪਿੰਡ ਸ਼ਹਿਰ ਦੇ ਨਾਲ ਆਇਆ ਖੜਾ ਤੇ ਹੁਣ ਤਾਂ ਕੁਝ ਵੀ ਨਹੀਂ ਹੈ। ਮਤਲਬ ਉਹ ਨਾ ਅਸੀਂ ਮਾਡਰਨ ਹੋਣ ਦੇ ਚੱਕਰਾਂ 'ਚ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ, ਅੱਛਾ ਕਈ ਵਾਰੀ ਫਿਰ ਉਦੋਂ ਕਹਿਣਾ ਉਹਨੇ ਵਿੱਚ ਦਾਣੇ ਰੱਖਦੀ ਸੀ ਨਾ, ਜਾਂ ਕਈ ਦਫਾ ਆਟਾ ਲੈ ਲੈਂਦੀ ਸੀ ਨਾਲ, ਤੇ ਫਿਰ ਦੌਰ ਆਇਆ ਕਿ ਕਹਿੰਦੇ ਵੀ ਚੱਲ ਪੈਸੇ ਲੈ ਕੇ ਭੁੰਨਣ ਲੱਗ ਪਈ। ਹੁਣ ਹੈ ਹੀ ਨਹੀਂ ਉਹ। ਹੁਣ ਸਾਡੇ ਕੋਲ ਅਸੀਂ ਤੁਹਾਨੂੰ ਖਵਾਵਾਂਗੇ
ਸਾਡੇ ਉੱਤੇ ਹਜੇ ਵੀ ਭੱਠੀਆਂ ਹੈ ਨੇ, हाय हाय ਸਾਡੇ ਉਹ ਸਾਰਾ ਨਿਜ਼ਾਮ ਉਹੀ ਹੈ। अच्छा तो जस्ट मैं आगे मैं क्या कि ਖਾਨੇਵਾਲ यार बड़ा तारीखी शहर है। ਜੀ ਜੀ ਇਹਦੇ ਚ ਆਸੇ-ਪਾਸੇ ਜਿਹੜੇ ਪਿੰਡ ਨੇ ਉਹ ਹਜੇ ਵੀ ਸਿੱਖਾਂ ਦੇ ਨਾਮ ਤੇ ਜੀ। ਨੇ ਸਾਡੇ ਵੇਖਣ ਵਾਲੇ, ਕਿਉਂਕਿ ਬਹੁਤ ਸਾਰੇ ਮਿੱਤਰ ਪਿਆਰੇ ਕੈਨੇਡਾ ਔਰ ਮਤਲਬ ਇੰਡੀਅਨ ਪੰਜਾਬ ਦੇ ਨੇ, ਤੇ ਉਹ ਤੁਸੀਂ ਦੱਸੋ ਕਿਹੜੇ ਕਿਹੜੇ ਪਿੰਡ ਨਾਲ ਲੱਗਦੇ ਨੇ ਤੁਹਾਡੇ? ਅੱਛਾ, ਇਹ ਜਦੋਂ 12 ਆਬਾਦ ਹੋਈਆਂ ਨੇ, ਹਾਂ ਹਾਂ ਇਹ ਜਿੰਨਾ ਬਾਹਰ ਦਾ ਏਰੀਆ ਸੀ, ਜੀ। ਫੈਸਲਾਬਾਦ, ਸਮੁੰਦਰੀ, ਇਹ ਸਾਰਾ ਏਰੀਆ, ਉਸ ਤੋਂ ਪਹਿਲੇ ਅਗਰ ਤੁਸੀਂ ਥੋੜਾ ਦੇਖੋ ਨਾ ਤੇ ਲਾਹੌਰ ਤੋਂ ਲੈ ਕੇ ਮੁਲਤਾਨ ਤੱਕ ਕੋਈ ਆਬਾਦੀ ਨਹੀਂ ਸੀ। ਖਾਨੇਵਾਲ ਵੀ ਬੇਸਿਕਲੀ ਮੁਲਤਾਨ ਦਾ ਹੀ ਹਿੱਸਾ ਸੀ, ਪਹਿਲੇ ਜ਼ਿਲ੍ਹਾ ਮੁਲਤਾਨ ਹੀ ਸੀ। ਠੀਕ ਹੈ, ਤੇ ਇਹ ਤਾਰੀਖੀ ਸ਼ਹਿਰ ਹੈ, ਤੇ ਸਿਰਫ ਇਹ ਯਾਨੀ ਕੁਝ ਲੋਕ ਕਹਿੰਦੇ ਨੇ ਪਾਰਟੀਸ਼ਨ ਤੋਂ ਪਹਿਲੇ, ਲੇਕਿਨ 1800 ਦੀ ਅਗਰ ਹਿਸਟਰੀ ਦੇਖਦੇ ਹਾਂ ਨਾ ਤੇ ਉਦੋਂ ਦਾ ਹੈ। 1857 ਦੇ ਕੁਝ ਆਸਾਰ ਮਿਲਦੇ ਨੇ। ਉਸ ਤੋਂ ਬਾਅਦ ਉੱਥੇ ਇੱਕ ਮੀਆਂ ਚੰਨੂ ਦਾ ਇਲਾਕਾ ਹੈ, ਮਾਮੂ ਸ਼ੇਰ, ਅਗਰ ਅਸੀਂ ਉਹਨੂੰ ਦੇਖਦੇ ਹਾਂ ਤਾਂ ਉਹ ਬਹੁਤ ਪੁਰਾਣੀ ਬਸਤੀ, ਉਹ ਕੁਝ ਲੋਕਾਂ ਦਾ ਮੰਨਣਾ ਹੈ ਕਿ ਉੱਥੇ ਅਜ਼ਾਬ ਆਇਆ ਸੀ ਤੇ ਬਸਤੀ ਉਲਟਾ ਦਿੱਤੀ ਗਈ। ਮਤਲਬ ਇਹ ਅਸੀਂ ਅਸਿਊਮ ਕਰ ਸਕਦੇ ਹਾਂ, ਜਿਵੇਂ ਹਕੀਕੀ ਤੌਰ ਤੇ ਹੜੱਪਾ ਜਾਂ ਉਹ ਕੋਈ ਹੈ ਨਾ ਵੀ 5000 ਸਾਲ ਪੁਰਾਣਾ ਮੋਜੋਦੜੋ, ਹਾਂ, ਉਹ ਤੇ ਇੱਕ ਮੁਖਤਲਿਫ ਹੈ ਨਾ, ਮੋਜੋਦੜੋ ਇੱਥੇ, ਹੜੱਪਾ ਪੰਜਾਬ 'ਚ ਹੈ, ਤੇ ਅਸਿਊਮ ਕਰ ਸਕਦੇ ਹਾਂ ਵੀ ਹਜ਼ਾਰਾਂ ਸਾਲ ਪੁਰਾਣੀ ਹਿਸਟਰੀ ਜਿਹੜੀ ਹੈ ਨਾ ਜੀ ਉਸ ਏਰੀਏ ਦੀ ਹੈ। ਖਾਨੇਵਾਲ ਜਿੱਥੇ ਹੁਣ ਵਸਦਾ ਪਿਆ, ਪਹਿਲੇ ਤੇ ਮੁਲਤਾਨ ਦਾ ਹਿੱਸਾ ਸੀ, ਹੁਣ ਖਾਨੇਵਾਲ ਬਣ ਗਿਆ। ਤੇ ਇਹ ਪਲੈਨਡ ਸਿਟੀ ਹੈ। ਪਲੈਨਡ ਸਿਟੀ ਕਿਸ ਤਰ੍ਹਾਂ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਦਾ ਪਲੈਨਡ ਸਿਟੀ ਹੈ। ਉਹਦੇ ਵਿੱਚ ਸਭ ਤੋਂ ਪਹਿਲੇ ਤੁਸੀਂ ਦੇਖੋ ਕਿ ਰੇਲਵੇ ਜੰਕਸ਼ਨ ਅਗਰ ਦੇਖਿਆ ਜਾਏ, ਬਹੁਤ ਵੱਡਾ ਲਾਹੌਰ ਤੋਂ ਬਾਅਦ ਖਾਨੇਵਾਲ, ਖਾਨੇਵਾਲ ਤੋਂ ਬਾਅਦ ਰੋੜੀ ਹੈ ਬਿਲਕੁਲ। ਠੀਕ ਹੈ ਜੀ। ਇਹ ਯਾਨੀ ਬੇਸਿਕਲੀ ਅੰਗਰੇਜ਼ ਨੇ ਇੱਕੋ ਜਿਹਨੂੰ ਕਹਿੰਦੇ ਨਾ ਸੈਂਟਰ ਪੁਆਇੰਟ, ਖਾਨੇਵਾਲ ਨੂੰ ਸੈਂਟਰ ਪੁਆਇੰਟ ਬਣਾਇਆ ਸੀ। ਇੱਥੋਂ ਰਸਤਾ ਸਿੰਧ ਨਿਕਲਦਾ ਸੀ, ਇੱਥੋਂ KPK, ਇਸ ਸਾਈਡ ਤੋਂ ਹੀ ਪੰਜਾਬ ਦੇ ਡਿਫਰੈਂਟ ਜਿਹੜੇ ਟ੍ਰੇਡ ਵੇ ਸੀਗੇ ਨਾ ਜੀ, ਉਹ ਉਥੋਂ ਮੇਨ ਉਥੋਂ ਯਾਨੀ ਆਪਣਾ ਪਾਣੀ ਕਿਸੇ ਨੇ ਭਰਨਾ, ਇੰਜਨ ਨੇ, ਪਹਿਲੇ ਜ਼ਾਹਿਰੀ ਗੱਲ ਹੈ ਇੰਜਨ ਕੋਇਲੇ ਵਾਲੇ ਹੁੰਦੇ ਸੀ, ਉਹ ਸਾਰਾ ਜਿਹੜਾ ਰੂਟ ਸੀ ਉੱਥੇ ਉਹਨੂੰ ਸੈਂਟਰ ਪੁਆਇੰਟ ਕੀਤਾ ਗਿਆ ਸੀ। ਠੀਕ ਹੈ, ਉਸ ਤੋਂ ਬਾਅਦ 16 ਬਲਾਕਸ ਬਣਾਏ ਗਏ ਖਾਨੇਵਾਲ ਦੇ ਵਿੱਚ, 1 ਤੋਂ ਲੈ ਕੇ 16 ਤੱਕ ਬਲਾਕਸ ਹਜੇ ਵੀ ਐਗਜ਼ਿਸਟ ਕਰਦੇ ਨੇ। ਤੇ ਅਗਰ ਅਸੀਂ ਹੁਣ ਮਾਡਰਨ ਜ਼ਮਾਨਾ ਦੇਖਦੇ ਹਾਂ, ਜਿਵੇਂ ਅਸੀਂ ਹੁਣ ਇਸ ਟਾਈਮ ਬੈਠੇ ਹੋਏ ਹਾਂ, ਤੇ ਇੱਥੇ ਵੀ ਇਹੀ ਕਨਸੈਪਟ ਹੈ ਕਿ ਬਲਾਕ ਸਿਸਟਮ ਆ ਗਏ ਨੇ, ਸੁਸਾਇਟੀਜ਼ ਬਣ ਗਈਆਂ ਨੇ। ਖਾਨੇਵਾਲ ਅੱਜ ਤੋਂ ਤਕਰੀਬਨ 100 ਸਾਲ ਪਹਿਲੇ ਬਲਾਕ ਸਿਸਟਮ ਸੀ। ਮਤਲਬ ਇੱਕ ਬਲਾਕ ਹੈ, ਉਹਦੀਆਂ 8 ਗਲੀਆਂ ਨੇ, ਫੋਰ ਐਗਜ਼ਾਮਪਲ 6 ਵੀ ਨੇ, 8 ਵੀ ਨੇ, ਉਹਦੇ ਦਰਮਿਆਨ ਚ ਅੰਗਰੇਜ਼ ਨੇ ਇੱਕ ਪਲਾਟ ਛੱਡਿਆ ਹੋਇਆ ਹੈ ਖੁਸ਼ੀ ਵਾਸਤੇ, ਗਮੀ ਵਾਸਤੇ, ਗਰਾਊਂਡ ਛੱਡਿਆ ਹੋਇਆ ਬੱਚਿਆਂ ਵਾਸਤੇ। ਹਰ ਬਲਾਕ ਦਾ, ਹਰ ਬਲਾਕ ਦੀ ਆਪਣੀ ਅਲੱਗ ਮਸਜਿਦ ਦਿੱਤੀ ਹੋਈ ਹੈ ਜੀ, ਹਰ ਬਲਾਕ ਦਾ ਆਪਣਾ ਕਮਰਸ਼ੀਅਲ ਏਰੀਆ ਦਿੱਤਾ ਹੋਇਆ ਹੈ, ਹਰ ਬਲਾਕ ਵਿੱਚ ਡਰੇਨੇਜ ਸਿਸਟਮ ਅਲੱਗ ਹੈ, ਹਰ ਬਲਾਕ ਦਾ ਜਿਹੜਾ ਹੈ ਨਾਲੀਆਂ ਸਿਸਟਮ, ਉਹ ਤਾਂ ਨਾਲੀਆਂ ਹੁੰਦੀਆਂ ਸੀ, ਸੀਵਰੇਜ ਆ ਗਈ ਹੈ। ਤੇ ਉਹ ਯਾਨੀ ਤੁਸੀਂ ਅਗਰ ਪਾਰਟੀਸ਼ਨ ਤੋਂ ਪਹਿਲੇ ਦੇਖਦੇ ਜੇ ਨਾ, ਉਦੋਂ ਦਾ ਖਾਨੇਵਾਲ ਮਾਡਰਨ ਹੈ। ਠੀਕ ਹੈ, ਤੇ ਉਹਦਾ ਇੱਕ ਸਭ ਤੋਂ ਅਹਿਮ ਉਹਦਾ ਪਸੇ ਮੰਜ਼ਰ ਇਹ ਹੈ ਕਿ ਜਿੰਨੇ ਵੀ ਹੁਕਮਰਾਨ ਆਏ ਨੇ ਤੁਹਾਡੇ, ਠੀਕ ਹੈ, ਉਹ ਅਗਰ ਦਰਿਆ ਦਾ ਇਲਾਕਾ ਅਸੀਂ ਗਿਣਦੇ ਸੀ ਨਾ, ਉਹ ਬੇਸਿਕਲੀ ਮੁਲਤਾਨ ਤੱਕ ਆਏ ਨੇ। ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਕਰੀਏ, ਰਣਜੀਤ ਸਿੰਘ ਤੱਕ ਆ ਜਾਈਏ, ਉਹ ਸਾਰੇ ਕਿਸੇ ਨਾ ਕਿਸੇ ਵਾਸਤਾ ਜਾਂ ਬਿਲ ਵਾਸਤਾ ਉਹ ਖਾਨੇਵਾਲ ਤੱਕ ਪਹੁੰਚੇ ਨੇ, ਮੁਲਤਾਨ ਤੱਕ ਪਹੁੰਚੇ ਨੇ। ਬਲਕਿ ਸਿਕੰਦਰ ਆਜ਼ਮ ਯੂਨਾਨੀ, ਉੱਥੇ ਤੁਹਾਨੂੰ ਸ਼ਾਇਦ ਤੁਸੀਂ ਹਿਸਟਰੀ ਪੜ੍ਹੀ ਹੋਵੇ, ਭਾਈ ਜਿਹੜੇ ਮੇਰੇ ਨਾਲ ਬੈਠੇ ਨੇ, ਖੂਨੀ ਬੁਰਜ ਇੱਕ ਇਲਾਕਾ ਹੈ ਮੁਲਤਾਨ ਦਾ, ਸਿਕੰਦਰ ਆਜ਼ਮ ਯੂਨਾਨੀ ਨੂੰ ਉੱਥੇ ਨੇਜ਼ਾ ਮਾਰਿਆ ਗਿਆ ਸੀਗਾ। ਮਤਲਬ ਇਹ ਸਾਰਾ ਖਾਨੇਵਾਲ ਜਿਹੜਾ ਹੈ ਪਹਿਲੇ ਮੁਲਤਾਨ ਦਾ ਹਿੱਸਾ ਸੀ, ਤੇ ਮਤਲਬ ਜੰਗਾਂ ਵੀ ਇੱਥੇ ਲੜੀਆਂ ਗਈਆਂ। ਮਤਲਬ ਬਹੁਤ ਤਾਰੀਖੀ ਚੀਜ਼ਾਂ ਨੇ ਇਹਦੇ ਨਾਲ ਜੁੜੀ ਹੋਈਆਂ ਜੀ। ਮੈਂ ਕਹਿੰਦਾ ਵੀ ਅਗਰ ਤੁਸੀਂ ਅੱਜ ਵੀ ਆ ਜਾਓ ਖਾਨੇਵਾਲ ਚ, ਬਲਕਿ ਇੱਕ ਕੁਰੂਕਸ਼ੇਤਰ ਇੱਕ ਇਲਾਕਾ ਹੈ ਇੰਡੀਆ ਦਾ, ਉੱਥੇ ਕੇਸ਼ੂ ਫਿਲਮਸ ਵਾਲੇ ਨੇ, ਕੇਸ਼ੂ ਮੁਲਤਾਨੀ ਦੇ ਨਾਮ ਤੋਂ, ਉੱਥੇ ਉਹ ਜਿੰਨੇ ਕਵਰ ਕਰਦੇ ਨੇ ਨਾ ਪਾਰਟੀਸ਼ਨ ਸਟੋਰੀਜ਼, ਉਹ ਸਭ ਮੋਸਟਲੀ ਖਾਨੇਵਾਲ ਦੇ ਹੁੰਦੇ ਨੇ। ਸਭ ਖਾਨੇਵਾਲ ਦੇ ਉੱਤੇ ਜ਼ਿਆਦਾਤਰ ਪਹਿਲੇ ਹਿੰਦੂ ਲੋਕ ਰਹਿੰਦੇ ਸੀਗੇ। ਉਸ ਤੋਂ ਬਾਅਦ ਬਹੁਤ ਵੱਡੀ ਵੱਡੀ ਫੈਕਟਰੀ ਸੀ ਉੱਥੇ ਸਿੱਖਾਂ ਦੀਆਂ, ਹਿੰਦੂਆਂ ਦੀ, ਬਹੁਤ ਵੱਡੇ ਬਿਜ਼ਨਸਮੈਨ ਸਨ। ਪਾਕਿਸਤਾਨ ਬਣਿਆ ਤੇ ਉਹ ਕਸ਼ਮੀਰ ਸਿੰਘ ਦੇ ਨਾਮ ਤੋਂ, ਅਗਰ ਮੈਂ ਗਲਤ ਨਹੀਂ ਹੈ, ਤੇ ਆਈਸ ਫੈਕਟਰੀ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਆਈਸ ਫੈਕਟਰੀ ਖਾਨੇਵਾਲ ਚ ਸੀ, ਹਜੇ ਵੀ ਮੌਜੂਦ ਹੈ, ਹਜੇ ਵੀ ਉਹਦਾ ਟਾਵਰ ਮੌਜੂਦ ਹੈ। ਉਸ ਤੋਂ ਬਾਅਦ ਉਹ ਪਾਕਿਸਤਾਨ ਬਣਿਆ ਤੇ ਪਾਕਿਸਤਾਨ ਦੇ ਪਹਿਲੇ ਪ੍ਰਾਈਮ ਮਿਨਿਸਟਰ ਲਿਆਕਤ ਅਲੀ ਖਾਨ, ਉਹਨਾਂ ਨੂੰ ਕਲੇਮ ਹੋਈ, ਖਾਨੇਵਾਲ ਚ ਕਲੇਮ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਫੈਕਟਰੀ ਲੈ ਕੇ ਸੇਲ ਕਰਤੀ। ਫਿਰ ਖਾਨੇਵਾਲ ਦੇ 14 ਪਿੰਡ ਨੇ ਜਿਹੜੇ ਅੰਗਰੇਜ਼ ਦੇ ਨਾਮ ਸਨ। ਅੰਗਰੇਜ਼ ਯਾਨੀ ਉਹਨਾਂ ਦੀ ਇੱਕ ਬੇਟੀ ਸੀ, ਉਹਨੂੰ ਅਲਾਟ ਹੋਏ 14 ਪਿੰਡ। ਉਹ 14 ਪਿੰਡ, ਸਰ ਰੌਬਰਟਸ ਨਾਮ ਹੈ ਉਹਨਾਂ ਦਾ। ਖਾਨੇਵਾਲ ਤੋਂ ਅਗਰ ਕੋਈ ਦੇਖ ਰਿਹਾ ਜਾਂ ਕੋਈ ਜਾਣਦਾ ਹੈ, ਉਹਨੂੰ ਪਤਾ ਹੋਏਗਾ ਕਿ ਰੌਬਰਟਸ ਹੈ, ਰੌਬਰਟਸ ਕਾਟਨ ਐਸੋਸੀਏਸ਼ਨ। ਹਜੇ ਵੀ ਉਹਨਾਂ ਦੇ 14 ਪਿੰਡ ਨੇ, ਤਕਰੀਬਨ ਅੱਧਾ ਸ਼ਹਿਰ ਜਿਹੜਾ ਪ੍ਰਾਈਮ ਪ੍ਰਾਪਰਟੀ ਹੈ ਖਾਨੇਵਾਲ ਦੀ, ਉਹ ਅੰਗਰੇਜ਼ ਦੇ ਨਾਮ ਹੈ ਹਜੇ ਤੱਕ। ਤੇ ਬਹੁਤ ਹਿਸਟੋਰੀਕਲ ਸ਼ਹਿਰ ਹੈ, ਬਹੁਤ ਅੱਛਾ ਸ਼ਹਿਰ ਹੈ। ਬਲਕਿ ਮੈਂ ਤੁਹਾਨੂੰ ਗਿਲਾ ਵੀ ਕਰੂੰਗਾ, ਕਾਫੀ ਦਫਾ ਮੈਂ ਤੁਹਾਨੂੰ ਦਾਵਤ ਦਿੱਤੀ ਹੈ। ਜੀ ਜੀ ਜ਼ਰੂਰ, ਇਨਸ਼ਾਅੱਲਾ ਖਾਲਸਾ ਸਕੂਲ ਵੇਖੀਏ। ਬਿਲਕੁਲ। ਤੇ ਇੱਕ ਤੁਸੀਂ ਗੱਲ ਹੋਰ ਪੁੱਛੀ ਬਈ ਉਹਦੇ ਆਸ-ਪਾਸ ਦੇ ਪਿੰਡ ਹਜੇ ਵੀ ਉਹਨਾਂ ਦੇ ਨਾਮ ਹੈ। ਖਾਨੇਵਾਲ ਚ ਇੱਕ ਮੁਹੱਲਾ ਹੈ, ਉਹਦਾ ਨਾਮ ਹੈ ਬੀਰਬਲ ਕੋਟ। ਇਸ ਟਾਈਮ ਵੀ ਬੀਰਬਲ ਕੋਟ ਹੈ, ਉਹ ਨਾਮ ਨਹੀਂ ਚੇਂਜ ਕੀਤਾ।
ਖਾਨੇਵਾਲ ਤੋਂ ਥੋੜਾ ਜਿਹਾ ਅਗਰ ਬਾਹਰ ਜਾਣੇ 4-5 ਕਿਲੋਮੀਟਰ ਇੱਕ ਇਲਾਕਾ ਆਉਂਦਾ ਨਾਨਕਪੁਰ, ਹਜੇ ਵੀ ਉਹਦਾ ਨਾਮ ਨਾਨਕਪੁਰ ਹੈ। ਤੇ ਇਸ ਤਰ੍ਹਾਂ ਬਹੁਤ ਸਾਰੇ, ਮੈਂ ਅਗਰ ਭੁੱਲਦਾ ਵੀ ਪਿਆ ਹਾਂ ਤੇ ਬਹੁਤ ਸਾਰੇ ਏਰੀਆਜ਼ ਨੇ ਉਹ ਸਾਰੇ ਹਜੇ ਵੀ ਉਸੇ ਨਾਮ ਤੋਂ ਆਬਾਦ। ਲੋ ਜੀ, ਅਸੀਂ ਸਭ ਦੇ ਸਾਹਮਣੇ ਤੁਹਾਡਾ ਇਨਸ਼ਾਅੱਲਾ ਪ੍ਰੋਮਿਸ ਕਰ ਰਹੇ ਹਾਂ ਕਿ ਅਸੀਂ ਬਹੁਤ ਜਲਦ ਜਿਹੜਾ ਨਾ ਉਹ ਖਾਨੇਵਾਲ ਨੂੰ ਅਸੀਂ ਕਵਰ ਕਰਾਂਗੇ, ਔਰ ਉੱਥੋਂ ਦੀ ਜਿਹੜੀ ਹਿਸਟਰੀ ਹੈ ਨਾ, ਕਿਉਂਕਿ ਜਿਵੇਂ ਅਸੀਂ ਉਧਰੋਂ ਉੱਜੜ ਕੇ ਇੱਧਰ ਆਏ ਹਾਂ ਨਾ, ਮੈਂ ਫਿਰੋਜ਼ਪੁਰ ਤੋਂ ਆਇਆ, ਮੇਰੇ ਵੜਕੇ, ਜਾਂ ਕੁਝ ਲੋਕ ਜਲੰਧਰ ਤੋਂ ਆਏ, ਹੁਸ਼ਿਆਰਪੁਰ ਤੋਂ ਆਏ, ਐਵੇਂ ਜਿਹੜੇ ਇਧਰੋਂ ਲੋਕ ਗਏ ਨੇ ਮਾਈਗ੍ਰੇਟ ਕਰਕੇ ਖਾਨੇਵਾਲ ਚੋਂ, ਢੇਰ ਸਾਰੇ ਲੋਕ ਗਏ ਹੋਣਗੇ ਡੈਫੀਨੇਟਲੀ, ਤੇ ਉਹ ਲੋਕ ਵੀ ਦੇਖਣਾ ਚਾਹਣਗੇ ਖਾਨੇਵਾਲ ਨੂੰ, ਇਹਦੀ ਹਿਸਟੋਰੀਕਲ ਜਿਹੜੇ ਪਲੇਸਿਸ ਨੇ ਉਹਨਾਂ ਨੂੰ, ਤੇ ਅਸੀਂ ਜ਼ਰੂਰ ਇਹਨੂੰ ਕਵਰ ਕਰਾਂਗੇ। ਬਲਕਿ ਆਬਦ ਭਾਈ ਤੁਹਾਡੀ ਮੈਂ ਗੱਲ ਕਰ ਰਹੇ ਹਾਂ, ਖਾਨੇਵਾਲ ਦੀ ਖੂਬਸੂਰਤੀ, ਜਿਹੜੇ ਬੰਦੇ ਨੂੰ ਤੁਸੀਂ ਮੁਖਾਤਬ ਹੋ ਖਾਨੇਵਾਲ ਦੇ, ਉਹ ਤੁਹਾਨੂੰ ਉਰਦੂ ਜ਼ਬਾਨ ਬੋਲਣਗੇ, ਪਿਓਰ ਉਰਦੂ, ਪੰਜਾਬੀ ਬੋਲਣਗੇ, ਸਰਾਇਕੀ ਬੋਲਣਗੇ। 3 ਬੰਦੇ ਬੈਠੇ ਨੇ ਖਾਨੇਵਾਲ, ਤਿੰਨੋਂ ਮੁਖਤਲਿਫ ਜ਼ਬਾਨਾਂ ਬੋਲਦੇ ਹੋ। ਇਹ ਖਾਨੇਵਾਲ ਦੀ ਖੂਬਸੂਰਤੀ ਹੈ। ਤੇ ਜਿਹੜੇ ਤੁਸੀਂ ਮੁਖਾਤਬ ਹੋ ਜਿਨ੍ਹਾਂ ਦੇ ਨਾਲ, ਅਗਰ ਮੈਂ ਕਹਿੰਦਾ ਅੱਲਾਹ ਕਰੇ ਉਹ ਤੁਹਾਡੇ ਨਾਲ ਕੰਟੈਕਟ ਕਰਨ, ਉਹ ਤੁਹਾਡੇ ਨਾਲ ਰਾਂਗੜੀ ਜ਼ਬਾਨ 'ਚ ਗੱਲ ਕਰਨਗੇ, ਜਾਂ ਉਰਦੂ 'ਚ ਗੱਲ ਕਰਨਗੇ, ਜਾਂ ਸਰਾਇਕੀ 'ਚ ਗੱਲ ਕਰਨਗੇ। ਵਾਹ ਜੀ, ਇਹ ਕੈਸਾ ਇਲਾਕਾ ਹੈ? ਵਾਹ ਜੀ ਵਾਹ, ਬਿਹਤਰੀਨ ਹੈ ਜੀ। ਤੇ ਅਵੈਸ, ਹੁਣ ਤੂੰ ਸੁਣਾ ਕਿੱਦਾਂ, ਅੱਗੇ ਨਾਲ ਆਰਾਮ? ਹਾਂਜੀ। ਚਲੋ, ਤੇ ਕਿਵੇਂ ਹੋਰ ਪੰਜਾਬ ਦੀ ਕਿਹੜੀ ਚੀਜ਼ ਮਿਸ ਕਰਦਾ, ਜਾਂ ਕਿ ਫਲਾਂ ਚੀਜ਼ ਜਿਹੜੀ ਹੈ ਨਾ ਉਹ ਇੱਥੇ ਨਹੀਂ, ਇੱਥੇ ਪੈਸੇ ਬਹੁਤ ਆ ਪੰਜਾਬ 'ਚ, ਹਰ ਚੀਜ਼ ਪੰਜਾਬ 'ਚ ਮਿਸ ਕਰ ਰਹੀ ਹੈ। ਕਿਰਾਇਆ ਭਰ ਕੇ ਨੂੰ ਭੇਜ ਨਾ ਦਈਏ ਭਾਜੀ। ਇਸ ਟਾਈਮ ਇੱਕ ਸਭ ਨਾਲੋਂ ਚੀਜ਼ ਇਸ ਟਾਈਮ ਮਿਸ ਕਰਦੇ ਆ, ਅੱਗੇ ਥੋੜੀ ਦੇਰ ਪਹਿਲਾਂ ਆਪਾਂ ਖਾਣਾ ਵੀ ਖਾ ਰਹੇ ਸੀ, ਤੇ ਉਹਦੇ ਵਿੱਚ ਤੁਸੀਂ ਸਾਨੂੰ ਮਾਸ਼ਾਅੱਲਾ ਚੀਜ਼ ਅਸੀਂ ਉਸ ਪੀਤੀ ਵੀ ਹੈ, ਲੱਸੀ। ਲੱਸੀ ਸਰਦੀਆਂ ਹੋਣ ਜਾਂ ਗਰਮੀਆਂ ਹੋਣ, ਤਾਂ ਲੱਸੀ ਤਾਂ ਫਿਰ ਤੁਹਾਨੂੰ ਪਤਾ, ਜਿਵੇਂ ਤੂੰ ਠਹਿਰ ਕੇ ਨਾ ਲਿਆ ਨਾ, ਲੋਕਾਂ ਨੂੰ ਕੁਝ ਹੋਰ ਸੋਚਣ ਲੱਗ ਪੈਣਾ, ਜਿਹੜੀ ਤੁਸੀਂ ਸਾਨੂੰ ਨਾਲ ਦਿੱਤੀ ਨਾ, ਪੀਤੀ ਵੀ ਹੈ ਲੱਸੀ। ਕਿਉਂਕਿ ਸਾਡੀ ਰਵਾਇਤੀ ਸਾਡਾ ਡਰਿੰਕ ਹੈ, ਤੇ ਉਹ ਫਿਰ ਪੇਂਡੂ ਹੋਣ ਦਾ ਫਿਰ ਚਸਕਾ ਤਾਂ ਨਾ ਹੋਇਆ, ਜੇ ਪੇਂਡੂਆਂ ਦੇ ਘਰੋਂ ਤੁਹਾਨੂੰ ਲੱਸੀ ਨਾ ਲੱਭੀ ਤੇ ਫਿਰ ਕੀ ਫਾਇਦਾ। ਆ ਤਕਰੀਬਨ ਮੇਰਾ ਖਿਆਲ ਹੈ ਕਿ ਜੀ ਮੈਂ ਬੜੇ ਮਹੀਨਿਆਂ ਬਾਅਦ ਹੀ ਕੋਈ ਪੀਤੀ ਹੈ, ਜਦੋਂ ਪੰਜਾਬ ਗਏ ਸੀ ਉਦੋਂ ਹੀ ਪੀਤੀ ਸੀ। ਸਾਡੇ ਨਾਲ ਬੜੀ ਹੁੰਦੀ ਹੈ ਜੀ ਪਿੰਡ ਦੇ ਵਿੱਚ ਨਾ, ਸਾਡੀਆਂ ਮੱਝਾਂ ਮਿਲਦੀਆਂ ਹੋਣ ਨਾ, ਤੇ ਅਸੀਂ ਲੱਸੀ ਜਿਹੜਾ ਵੀ ਆਈ ਗਿਆ ਲੱਸੀ ਦੇ ਹੀ ਆਣੀ, ਜਿਹੜਾ ਵੀ ਆਈ ਗਿਆ ਅਸੀਂ ਕਿਸੇ ਨੂੰ ਖਾਲੀ ਨਹੀਂ ਮੋੜਨਾ। ਉਹ ਕਿਤੇ ਸਾਲ 'ਚ ਇੱਕ ਅੱਧੀ ਵਾਰੀ ਸਾਨੂੰ ਜ਼ਰੂਰਤ ਪੈ ਜਾਣਾ ਲੱਸੀ ਦੀ, ਅਸੀਂ ਪੂਰਾ ਪਿੰਡ ਵੇਖ ਲੈਣਾ, ਸਾਨੂੰ ਲੱਸੀ ਨਹੀਂ ਮਿਲਦੀ, ਉਹ ਵੇਚਦੇ ਨਾ ਦੁੱਧ ਨੂੰ ਪਾਉਂਦੇ ਦੁੱਧ। ਇਹ ਬੜੀ ਇਹ ਹੁਣ ਥੋੜਾ ਜਿਹਾ ਟ੍ਰੈਂਡ ਜਿਹੜਾ ਨਾ ਇਸ ਸਾਈਡ ਨੂੰ ਤੁਰ ਪਿਆ। ਅੱਛਾ, ਅੱਗੇ ਲੋਕ ਕਹਿੰਦੇ ਸੀ ਗਰਮੀਆਂ ਜਾਣਾ ਨਾ, ਤੇ ਲੋਕ ਕਹਿੰਦੇ ਯਾਰ ਕਿ ਲੱਸੀ ਪਿਆ ਦਿਓ ਜਾਂ ਸ਼ਿਕੰਜਵੀ ਪਿਆ ਦਿਓ। ਹੁਣ ਮਾਡਰਨ ਹੋਣ ਦੇ ਨਾਲ ਨਾਲ ਅਸੀਂ ਕਹਿੰਦੇ ਵੀ ਬੋਤਲ ਲਿਆ ਕੇ ਦੇਣੀ ਹੈ ਜਿਹਨਾਂ ਨੂੰ, ਕੋਲਡ ਡਰਿੰਕ ਪੈਣੀ ਹੈ, ਜਦ ਕਿ ਅਗਰ ਅਸੀਂ ਇਹਦੇ ਸਾਈਡ ਇਫੈਕਟਸ ਦੇਖੀਏ ਕੋਲਡ ਡਰਿੰਕ ਦੇ, ਉਹ ਬਹੁਤ ਜ਼ਿਆਦਾ ਨੇ। ਔਰ ਜਿਹੜੇ ਕੁਦਰਤੀ ਚੀਜ਼ਾਂ ਨੇ, ਲੱਸੀ ਹੈ, ਸ਼ਿਕੰਜਵੀ ਹੈ, ਤੁਸੀਂ ਬਣਾ ਕੇ ਪਿਆਉਂਦੇ ਹੋ, ਉਹ ਨਾਲੇ ਬਣਦੀ ਵੀ ਬਾਲਟੀ ਹੁੰਦੀ ਸੀ ਸ਼ਿਕੰਜਵੀ ਦੀ, ਘਰ 'ਚ ਕੋਈ ਮਹਿਮਾਨ ਆ ਗਿਆ, ਉਹਨੂੰ ਕਿਹੜਾ ਇੱਕ ਅੱਧੇ ਗਲਾਸ ਨਾਲ ਕੋਈ ਸਬਰ ਹੁੰਦਾ ਸੀ, ਉਹ 4-5 ਗਲਾਸ ਪੀਵੇ ਤਾਂ ਸਹੀ ਨਾ, ਔਰ ਉਹ ਪੀ ਲੈਂਦੇ ਸੀ, ਉਹਨਾਂ ਨੂੰ ਹਾਜ਼ਮੇ ਲਈ ਹੁੰਦੀ ਸੀ ਬਿਹਤਰੀਨ। ਉਸ ਤੋਂ ਅੱਧੇ ਘੰਟੇ ਬਾਅਦ ਤੁਸੀਂ ਫਿਰ ਰੋਟੀ ਵੀ ਖਾਣੀ ਟਿਕਾ ਕੇ। ਤੇ ਹੁਣ ਤਾਂ ਲੱਲਾ ਉਹ ਜਿਹੜੀਆਂ ਚੀਜ਼ਾਂ ਨੇ ਉਹ ਨਾਯਾਬ ਹੁੰਦੀਆਂ ਜਾਂਦੀਆਂ। ਲੋ ਜੀ, ਢੇਰ ਸਾਰੀਆਂ ਅਸੀਂ ਗੱਲਾਂ ਹੋਰ ਵੀ ਕਰਨਾ ਚਾਹੁੰਦੇ ਹਾਂ ਪੰਜਾਬ ਦੀਆਂ, ਤੇ ਅਜਿਹੀਆਂ ਗੱਲਾਂ ਨੇ ਕਿ ਅਸੀਂ ਇਹਦੇ ਤੇ ਬਹੁਤ ਦੇਰ ਵੀ ਗੁਫ਼ਤਗੂ ਕਰਦੇ ਰਹੀ। ਅਸੀਂ ਅਕਸਰ ਕਰਦੇ ਰਹੇ, ਆਫਿਸ ਦੇ ਵਿੱਚ ਵੀ ਬੈਠੇ ਹੋਏ ਤੇ ਉੱਥੇ ਵੀ ਪੰਜਾਬੀ ਸਾਰੇ ਮਿੱਤਰ ਵੇਲੇ, ਲੇਕਿਨ ਇੱਥੋਂ ਵਾਲੇ ਜਿਹੜੇ ਨੇ ਮਿੱਤਰ ਪਿਆਰੇ, ਕਰਾਚੀ ਵਾਲੇ, ਸਾਨੂੰ ਵੀ ਬੜੇ ਪਿਆਰੇ ਨੇ, ਉਹਨਾਂ ਨਾਲ ਵੀ ਬੜਾ ਪਿਆਰ ਹੈ, ਉਹਨਾਂ ਨਾਲ ਬੜੀ ਜੁੜਤ ਹੈ, ਬਲਕਿ ਉਹ ਵੀ ਹੁਣ ਸਾਡੇ ਨਾਲ ਅਕਸਰ ਪੰਜਾਬੀ 'ਚ ਗੱਲਾਂ ਕਰਨ ਲੱਗ ਪਏ ਨੇ। ਉਹਨਾਂ ਨੇ ਪੰਜਾਬੀ ਸੁਣੀ ਨਹੀਂ ਲਈ, ਤੇ ਲੇਕਿਨ ਉਹ ਸਾਡੇ ਦੇ ਦਿਲਾਂ 'ਚ ਪੰਜਾਬ ਵਸਦਾ ਹੈ, ਤੇ ਉਹ ਕਿਵੇਂ ਨਿਕਲ ਸਕਦਾ, ਕਿਉਂ ਜੀ? ਇਸੇ ਤਰ੍ਹਾਂ ਤੇ ਅਸੀਂ ਪੰਜਾਬੀ ਦਾ ਪ੍ਰਚਾਰ ਕਰਦੇ ਰਹਾਂਗੇ, ਪੰਜਾਬ ਦਾ ਪ੍ਰਚਾਰ ਕਰਦੇ ਰਹਾਂਗੇ। ਤੇ ਇੱਕ ਵਾਰ ਫਿਰ ਦੱਸ ਦੇਵਾਂ ਕਿ ਅਸੀਂ ਇਨਸ਼ਾਅੱਲਾ ਪ੍ਰੋਪਰ ਸਟੂਡੀਓ ਦੇ ਨਾਲ ਬਹੁਤ ਜਲਦ ਵੀਡੀਓਜ਼ ਬਣਾਇਆ ਕਰਾਂਗੇ। ਤੁਹਾਨੂੰ ਪਿੱਛੇ ਜਿਹੜਾ ਨਾ ਉਹ ਰੰਗ ਨਜ਼ਰ ਆਏਗਾ ਪੰਜਾਬ ਦਾ, ਕਿ ਵਾਕਈ ਪੰਜਾਬ ਦੀ ਨੁਮਾਇੰਦਗੀ ਕਰਦੇ ਪਏ ਨੇ। ਜੇ ਸਮਾਂ ਦੀ ਤੰਦ ਜੁੜੀ ਰਹੀ ਤੇ ਸੁਣੇ ਸਾਈ ਨੇ ਇੱਕ ਵਾਰ ਫਿਰ ਮੁੱਲ ਦਿੱਤੀ, ਤੇ ਇਨਸ਼ਾਅੱਲਾ ਅਗਲੇ ਐਪੀਸੋਡ 'ਚ ਫਿਰ ਹਾਜ਼ਰ ਹੋਵਾਂਗੇ। ਦੇਖਣਾ ਨਾ ਭੁੱਲਿਆ ਜੇ, ਵੇਖ ਪੰਜਾਬ ਟੀਵੀ ਚੈਨਲ ਹੈ, ਔਰ ਪ੍ਰੋਗਰਾਮ ਦਾ ਨਾਂ ਹੈ ਮਹਿਫਿਲ ਮਿੱਤਰਾਂ ਦੀ। ਸਾਨੂੰ ਦਿਓ ਇਜਾਜ਼ਤ, ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।